ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸਾਂ ਨੂੰ ਫਾਸਟ ਟਰੈਕ ਕਰਨ ਵੱਲ ਨੂੰ ਅੱਗੇ ਕਦਮ ਵਧਾ ਰਹੇ ਆ। ਮਿਲੀਅਨਸ ਆਫ ਅਸਾਈਲਮ ਦੇ ਜਿਹੜੇ ਕੇਸ ਆ ਉਹ ਇਸ ਟਾਈਮ ਪੈਂਡਿੰਗ ਨੇ। ਜਿਹੜੇ EOIR ਆ, ਐਗਜ਼ੈਕਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ, ਉਹ ਕਹਿੰਦਾ ਆ ਵੀ 4 ਮਿਲੀਅਨ ਕੇਸ ਪੈਂਡਿੰਗ ਨੇ ਜਿਹੜੇ 2024 ਦੇ ਜਿਹੜੇ ਲਾਸਟ ਕੁਆਟਰ ਦੇ ਵਿੱਚ, ਉਹਨਾਂ ਦੇ ਵਿੱਚ 1.5 ਮਿਲੀਅਨ ਅਸਾਈਲਮ ਕੇਸ ਤੇ ਜਿਹੜੇ ਉਹ ਪੈਂਡਿੰਗ ਪਏ ਹੋਏ ਨੇ। ਹੁਣ 11 ਅਪ੍ਰੈਲ ਨੂੰ ਇੱਕ ਨਵੀਂ ਪਾਲਿਸੀ, ਇੱਕ ਨਵੀਂ ਮੈਮੋ ਜਿਹੜਾ ਆ ਉਹਨਾਂ ਨੇ EOIR ਦੇ ਸਟਾਫ ਨੂੰ ਘੱਲ ਦਿੱਤਾ ਆ। ਉਹਦੇ ਨਾਲ ਕਹਿੰਦੇ ਵੀ ਹੁਣ ਫਰਕ ਕੀ ਪੈਣ ਜਾ ਰਿਹਾ, ਜੇ ਉਹ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਦੇ ਜਾਈਏ ਹਰਜੋਤ ਸਿੰਘ ਜੀ। ਕਹਿੰਦੇ ਵੀ ਇਹ ਜਿਹੜਾ ਚੇਂਜ ਆ ਉਸ ਦੇ ਨਾਲ, ਇਸ ਡਾਇਰੈਕਟਿਵ ਦੇ ਨਾਲ, ਜੇ ਤੁਸੀਂ ਦੇਖੋ ਵੀ ਇਹ 11 ਅਪ੍ਰੈਲ ਦਾ ਜਿਹੜਾ ਮੈਮੋ ਆ, ਇਹ ਡਾਇਰੈਕਟਿਵ ਦੇ ਨਾਲ ਕਹਿੰਦੇ ਵੀ ਇਮੀਗ੍ਰੇਸ਼ਨ ਜੱਜ ਦੇ ਕੋਲ ਉਹ ਪਾਵਰ ਆਊਗੀ ਵੀ ਉਹ ਕਿਸੇ ਦਾ ਵੀ ਜਿਹੜਾ ਕੇਸ ਲੱਗਾ ਆ, ਅਸਾਈਲਮ ਦਾ ਕੇਸ ਜਿਹੜਾ ਉਹ ਲੱਗਾ ਆ, ਉਹ ਡਿਟਰਮਿਨ ਕਰ ਸਕਦੇ ਆ, ਉਹ ਦੱਸ ਸਕਦੇ ਆ ਜਾਂ ਉਹ ਫੈਸਲਾ ਲੈ ਸਕਦੇ ਆ ਵੀ ਇਹ ਅਸਾਈਲਮ ਦੇ ਲਈ ਐਲੀਜੀਬਲ ਨਹੀਂ ਹੈਗਾ ਬਗੈਰ ਕਿਸੇ ਹੀਅਰਿੰਗ ਤੋਂ। ਕਹਿੰਦੇ ਵੀ ਕਿਸ ਆਧਾਰ ਦੇ ਉੱਤੇ? solely based on what is filed on the lengthy complex asylum request form। ਜੋ ਅਸਾਈਲਮ ਫਾਰਮ ਦੇ ਵਿੱਚ ਤੁਸੀਂ ਭਰਿਆ ਆ, ਲਾਇਆ ਆ, ਐਫੀਡੇਵਿਟ ਦਿੱਤੇ ਆ, ਬਿਆਨ ਜਿਹੜੇ ਤੁਹਾਡੇ ਹੋਏ ਆ, ਤੁਹਾਡੇ ਬਿਆਨ ਤੁਹਾਨੂੰ ਅਦਾਲਤ ਵਿੱਚ ਸੱਦੇ ਬਗੈਰ ਇਮੀਗ੍ਰੇਸ਼ਨ ਜੱਜ ਇਹ ਹੁਣ ਫੈਸਲਾ ਲੈ ਸਕਦਾ ਆ ਵੀ ਤੁਹਾਨੂੰ ਅਸਾਈਲਮ ਦੇ ਐਲੀਜੀਬਲ ਹੈਗੇ ਆ ਜਾਂ ਨਹੀਂ ਹੈਗੇ। ਸੋ ਬੇਸਿਕਲੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਅਸਾਈਲਮ ਕੇਸਿਸ ਨੂੰ ਸਿੱਧਾ ਨਾ ਕਰਨ ਵੱਲ ਨੂੰ ਜਿਹੜਾ ਉਹ ਕਦਮ ਜਿਹੜੀ ਉਹ ਵਧਾ ਰਹੀ ਹੈਗੀ ਆ। ਇਹ ਮੈਮੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਉਂਦਾ ਹੈ ਜਦ ਟਰੰਪ ਐਡਮਿਨਿਸਟ੍ਰੇਸ਼ਨ ਅਰੈਸਟ ਤੇ ਡਿਪੋਰਟ ਕਰਨਾ ਚਾਹੁੰਦੇ ਨੇ ਵੱਧ ਤੋਂ ਵੱਧ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਅਜੇ ਕੋਈ ਪਰਮਾਨੈਂਟ ਲੀਗਲ ਸਟੇਟਸ ਅਮਰੀਕਾ ਦੇ ਵਿੱਚ ਨਹੀਂ ਹੈਗਾ। ਚਰਚਾ ਦੇਖੋ ਇੱਥੇ ਚੱਲੀ ਸੀ 2 ਸਾਲ ਵਾਲੀ, ਫਿਰ 10-10 ਸਾਲ ਵਾਲੇ ਵੀ ਫੜ ਹੋਏ, ਫਿਰ ਆਪਾਂ ਨੇ ਦੇਖਿਆ ਵੀ ਗ੍ਰੀਨ ਕਾਰਡ ਵਾਲੇ ਵੀ ਜਿਹੜੇ ਉਹ ਫੜ ਕੇ ਡਿਪੋਰਟ ਕਰਨ ਵਾਲੇ ਪਾਸੇ ਨੂੰ, ਖਲੀਲ ਵਾਲਾ ਜਿਹੜਾ ਇੱਕ ਮਾਮਲਾ ਉਹ ਸਾਹਮਣੇ ਆਇਆ, ਫਿਰ ਉਸ ਦਾ ਸਾਥੀ ਜੋ US ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇ ਕੇ ਆਇਆ, ਉਸ ਨੂੰ ਵੀ ਆਈਸ ਵਾਲਿਆਂ ਨੇ ਜਿਹੜਾ ਉਹ ਚੱਕ ਲਿਆ। ਪਰ ਹੁਣ ਇਸ ਨੂੰ ਫਾਸਟ ਟਰੈਕ ਕਰਨ ਦੇ ਆੜ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਇਹ ਅਥਾਰਟੀ ਇਮੀਗ੍ਰੇਸ਼ਨ ਜੱਜਾਂ ਨੂੰ ਦੇਣ ਜਾ ਰਿਹਾ ਆ, ਜਾਂ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਇਸ ਹਿਸਾਬ ਦੇ ਨਾਲ ਫੈਸਲਾ ਲਓ, ਬੰਦੇ ਨੂੰ ਮੋਹਰੇ ਬੁਲਾ ਕੇ ਬਿਆਨ ਲੈਣ ਦੀ ਜ਼ਰੂਰਤ ਨਹੀਂ, ਉਹਦੇ ਜੋ ਪੇਪਰ ਵਰਕ ਫਾਈਲ ਕੀਤਾ ਆ ਉਸੇ ਦੇ ਆਧਾਰ ਦੇ ਉੱਤੇ ਤੁਸੀਂ ਦੱਸ ਦਿਓ ਵੀ ਇਹਨੂੰ ਅਸਾਈਲਮ ਦੇ ਲਈ ਐਲੀਜੀਬਲ ਹੈਗਾ ਆ ਜਾਂ ਨਹੀਂ। ਸੋ EOIR ਦੇ ਬਾਰੇ ਜਿੱਦਾਂ ਮੈਂ ਪਹਿਲਾਂ ਦੱਸਿਆ 4 ਮਿਲੀਅਨ ਕੇਸ ਪੈਂਡਿੰਗ ਨੇ ਤੇ ਉਹਨਾਂ ਵਿੱਚੋਂ 1.5 ਮਿਲੀਅਨ ਜਿਹੜੇ ਅਸਾਈਲਮ ਦੇ ਕੇਸ ਇਸ ਟਾਈਮ ਪੈਂਡਿੰਗ ਪਏ ਨੇ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੀ ਜਿਹੜੀ ਪਹਿਲੀ ਟਰਮ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਡਾਇਰੈਕਟਿਵ ਲਾਏ ਸੀਗੇ ਵੀ ਕਿੰਨੇ ਅਸਾਈਲਮ ਕੇਸ ਤੁਸੀਂ ਅਪਰੂਵ ਕਰ ਰਹੇ ਆ, ਤੇ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਜੱਜਾਂ ਨੂੰ ਕੋਟੇ ਦਿੱਤੇ ਜਾ ਰਹੇ ਸੀਗੇ ਵੀ ਇੰਨੇ ਕੇਸ ਤੁਸੀਂ ਇੰਨੇ ਦਿਨਾਂ ਦੇ ਵਿੱਚ ਜਾਂ ਇੱਕ ਟਰਮ ਦੇ ਵਿੱਚ ਤੁਸੀਂ ਇੰਨੇ ਕੇਸ ਜਿਹੜੇ ਉਹ ਕਰਨੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਵੱਖ-ਵੱਖ ਫੈਡਰਲ ਸੰਸਥਾਵਾਂ ਦੀ ਮਦਦ ਦੇ ਨਾਲ ਇਮੀਗ੍ਰੈਂਟਸ ਦੇ ਉੱਤੇ ਨਕੇਲ ਕੱਸ ਰਹੇ ਆ। ਉੱਥੇ ਇਹ 11 ਅਪ੍ਰੈਲ ਦਾ ਆਇਆ ਨਵਾਂ ਜਿਹੜਾ ਮੈਮੋ ਆ ਉਸ ਦੇ ਨਾਲ ਇਹ ਡਾਇਰੈਕਟ ਕਰ ਰਹੇ ਨੇ ਜੱਜਿਸ ਨੂੰ ਵੀ ਸਿਰਫ ਲੋਕਾਂ ਦੇ ਕੇਸ ਦੀ ਜੇ ਪੇਪਰ ਵਰਕ ਦੇ ਆਧਾਰ ਦੇ ਉੱਤੇ ਤੁਸੀਂ ਫੈਸਲਾ ਕਰੋ ਵੀ ਇਹਨੂੰ ਅਸਾਈਲਮ ਮਿਲਣਾ ਚਾਹੀਦਾ ਆ ਜਾਂ ਨਹੀਂ। ਜੀ ਸੋ ਇਹ ਅੱਜ ਦੀ NPR ਦੀ ਰਿਪੋਰਟ ਆ, ਅੱਜ ਦੀ ਨਹੀਂ ਕੱਲ ਦੀ ਐਕਚੁਅਲੀ April 15, 2025 ਦੀ। ਟਰੰਪ ਮੂਵਸ ਟੂ ਸਪੀਡ ਅਪ ਅਸਾਈਲਮ ਕੇਸਿਸ ਵਿਦਆਊਟ ਕੋਰਟ ਹੀਅਰਿੰਗਸ। ਸੋ ਇਹਦੇ ਚ ਬਹੁਤੇ ਲੋਕਾਂ ਨੂੰ ਉਹਨਾਂ ਨੂੰ ਅਸਰ ਹੋਣਾ ਜਿਨ੍ਹਾਂ ਦੇ ਵਕੀਲ ਨਹੀਂ ਹੈਗੇ, ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਾ ਤੋਂ ਉਹਨਾਂ ਮੁਲਕਾਂ ਤੋਂ ਲੋਕ ਆਏ ਆ, ਬਹੁਤ ਗਰੀਬ ਆ, ਅਫੋਰਡ ਨਹੀਂ ਕਰ ਸਕਦੇ ਅਟਾਰਨੀ। ਪਹਿਲਾਂ ਇਹਨਾਂ ਨੇ ਪਾਵਰ ਵੀ ਲੈ ਲਈ ਵੀ ਗਵਰਨਮੈਂਟ ਨਹੀਂ ਤਾਂ ਅਪੁਆਇੰਟ ਕਰਦੀ ਸੀ ਅਟਾਰਨੀ, ਤੁਸੀਂ ਗਵਰਨਮੈਂਟ ਤੋਂ ਲੈ ਸਕਦੇ ਸੀਗੇ। ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਲਪ ਕਰਦੀਆਂ, ਪਰ ਹੁਣ ਉਹ ਲੋਕਾਂ ਦੇ ਉੱਤੇ ਇਹ ਜਿਹੜਾ ਜ਼ਿਆਦਾ ਅਸਰ ਪਊਗਾ। ਕਹਿੰਦੇ ਵੀ 4 ਮਿਲੀਅਨ ਦੇ ਕਰੀਬ ਪੈਂਡਿੰਗ ਕੇਸਿਸ ਹੈਗੇ ਆ ਲਾਸਟ ਕੁਆਟਰ ਆਫ 2024 ਤਾਈਂ, ਜਿਹਦੇ ਚ 1.5 ਮਿਲੀਅਨ ਪੈਂਡਿੰਗ ਅਸਾਈਲਮ ਕੇਸਿਸ ਹੈਗੇ ਆ। ਸੋ ਬੜਾ ਇਹ ਜਿਹੜਾ ਹੈਰਾਨੀਜਨਕ ਆਰਟੀਕਲ ਹੈਗਾ। 1980 ਦੇ ਵਿੱਚ ਅਸਾਈਲਮ ਵਾਲਾ ਜਿਹੜਾ ਇਹ ਸ਼ੁਰੂ ਹੋਇਆ ਸੀ US ਦਾ ਜਿਹੜਾ ਲਾ ਆ,
ਪਰ ਹੁਣ ਤੁਸੀਂ ਦੇਖੋ ਵੀ ਸਿਚੁਏਸ਼ਨ ਕਿੱਥੋਂ ਜਾ ਕੇ ਕਿੱਥੇ ਤੱਕ ਪਹੁੰਚ ਗਈ ਹੈ ਵੀ ਅਸੀਂ ਹੀਅਰਿੰਗ ਤੋਂ ਬਿਨਾਂ ਵੀ ਜਿਹੜਾ ਆ ਕੇਸ ਉਹ ਬੰਦ ਕਰ ਦੇਵਾਂਗੇ। ਸੋ ਕਾਫੀ ਜ਼ਿਆਦਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਸਿਚੁਏਸ਼ਨ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਤੁਸੀਂ ਦੇ ਸਕਦੇ ਹੋ ਜੀ, ਡਰਾਵਣੀ ਜੀ। ਬਣੀ ਹੋਈ ਆ।